ਜੜ ਤਾਂ ਮੈਂ ਕੱਢੀ ਆ ਤੇ ਮੈਂ ਦੀ ਜੜ ਤੱਕ ਕਿੱਦਾਂ ਪਹੁੰਚਾ? ਮੈਂ ਤੇ ਦੀ ਜੜ ਤੋਂ ਵਾਕਫ। ਜੜ ਮੈਂ ਦਰਖਤ ਹਾਂ। ਮੇਰਾ ਆਪਣਾ ਵਾ ਘਰ ਆਪਣਾ ਹੀ ਆ ਜ਼ਾਤੀ ਘਰ ਆ, ਦੋ ਆ, ਇੱਕ ਕਿਰਾਏ ਤੇ ਚੜਾਇਆ, ਇੱਕ ਤੇ ਆਪ ਰਹੀਦਾ। ਤੁਸੀਂ ਗੱਡੀ ਵੀ ਰੱਖੀ ਹੋਣੀ ਗੱਡੀ ਵੀ ਆ ਮੇਰੀ। ਮੈਂ ਬਾਹਰ ਚੱਲ ਜਾਵਾਂ। ਉਸੇ ਗੱਲ ਸ਼ੁਰੂ ਹੋ ਗਈ। ਨਹੀਂ, ਮੈਂ ਉਹ ਦੱਸਣਾ ਹੁੰਦਾ ਨਾ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਕੈਂਡੀ ਬਾਕਸ ਤੋਂ ਹੈ। ਤੇ ਜਿਹੜੀ ਅਸੀਂ ਪਿਛਲੀ ਵੀਡੀਓ ਲੈ ਕੇ ਆਏ ਸੀ ਰੀਅਲ ਰਿਐਕਸ਼ਨ ਟੀਵੀ ਤੇ ਉਹਦੇ ਵਿੱਚ ਅਲਵੇਲਾ ਸਾਹਿਬ ਹਰੂਨ ਰਫੀਕ ਜੀ ਦੇ ਜਗ੍ਹਾ ਤੇ ਐਂਕਰ ਬਣੇ ਸੀ ਤੇ ਉਹਨਾਂ ਦੇ ਨਾਲ ਮਲਾਇਕਾ ਸੀ ਤੇ ਇੱਕ ਐਕਟਰ ਹੋਰ ਸੀ। ਤੇ ਉਹੀ ਚੈਨਲ ਤੋਂ ਅਸੀਂ ਇੱਕ ਹੋਰ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਮਲਾਇਕਾ ਜੀ ਅੱਜ ਐਂਕਰ ਬਣੇ ਨੇ ਤੇ ਨਾਲ ਉਹਨਾਂ ਦੇ ਅਸਲੀ ਅਲਵੇਲਾ ਜੀ ਨੇ ਤੇ ਨਾਲ ਉਹਨਾਂ ਦੇ ਹੋਰ ਹੈ। ਤੇ ਜਿਹੜੇ ਪਹਿਲੀ ਵਾਰੀ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਸਾਡਾ ਇੱਕ ਹੋਰ ਚੈਨਲ ਇੱਕ ਨਵਾਂ ਚੈਨਲ ਸਟਾਰਟ ਕੀਤਾ ਹੈ ਸੀ ਗਗਨਪ੍ਰੀਤ ਵਲੌਗਸ ਦੇ ਨਾਮ ਤੇ, ਉਹਨੂੰ ਵੀ ਜ਼ਰੂਰ ਜਾ ਕੇ ਫੋਲੋ ਕਰ ਲਿਓ ਤੇ ਤੁਸੀਂ ਸਾਡੇ ਨਵੇਂ ਤੋਂ ਨਵੇਂ ਰੋਜ਼ ਵਲੌਗ ਵੇਖਿਆ ਹੋਣਾ। ਤੇ ਆਜੋ ਦੋਸਤੋ, ਟਾਈਮ ਨਹੀਂ ਖਰਾਬ ਕਰਨਾ, ਆਪਾਂ ਜਲਦੀ ਤੋਂ ਜਲਦੀ ਵੀਡੀਓ ਕਰਦੇ ਹਾਂ ਸਟਾਰਟ। ਫਿਰ ਦੇਖਾਂਗੇ ਵੀਡੀਓ ਵਿੱਚ ਕੀ ਗੱਲਬਾਤ ਕਰਦੇ ਨੇ ਇਹਨਾਂ ਨੇ। ਹੁਣ ਇੱਕ ਜਿਹੜਾ ਐਂਕਰ ਹਰੂਨ ਰਫੀਕ ਜੀ ਸੀਗੇ ਐਂਕਰ, ਫਿਰ ਉਹਦੇ ਉਸ ਤੋਂ ਬਾਅਦ ਆਉਂਦੇ ਨੇ ਸਲੀਮ ਅਲਵੇਲਾ ਸਾਹਿਬ, ਉਹਨਾਂ ਤੋਂ ਬਾਅਦ ਹੁਣ ਜਿਹੜੇ ਮਲਾਇਕਾ ਜੀ ਨੇ ਉਹ ਐਂਕਰ ਬਣੇ ਨੇ। ਦੇਖਦੇ ਹਾਂ ਅੱਜ ਕੋਈ ਕਿਹੜੀ ਨਵੀਂ ਅੱਜ ਗੱਲ ਕਰਦੇ ਨੇ ਤੇ ਕਿਵੇਂ ਹਾਸੇ ਮਖੌਲ ਕਰਕੇ ਤੇ ਸਾਰਿਆਂ ਦੇ ਚਿਹਰਿਆਂ ਤੇ ਹਾਸਾ ਲਿਆਉਂਦੇ ਨੇ। ਕਰਦੇ ਹਾਂ ਜੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। अस्सलाम वालेकुम नाज़रीन, मैं वां मलाइका अली ते तुसी देख रहे हो कैंडी बॉक्स। कैंडी बॉक्स 'ਚ ਸਾਡੇ ਮਹਿਮਾਨ ਨੇ ਅੱਜ ਬਾਪ ਔਰ ਬੇਟਾ। ਬੇਟਾ ਤੇ ਬੜਾ ਗੁੱਸੇ 'ਚ ਲੱਗ ਰਿਹਾ ਹੈ ਤੇ ਬਾਪ ਬੜਾ ਹੰਬਲ ਲੱਗ ਰਿਹਾ ਹੈ। ਅਸੀਂ ਪੁੱਛਦੇ ਹਾਂ ਜੀ ਉਹਨੂੰ ਕੀ ਮਸਲਾ ਹੈ। अस्सलाम वालेकुम। ਵਾਲੇਕੁਮ ਸਲਾਮ ਜੀ। ਜੀ कैसी तबीयत है ਤੁਹਾਡੀ? ठीक हो ਤੁਸੀਂ? ਵਾਲੇਕੁਮ ਸਲਾਮ। ਆਰਾਮ ਨਾਲ ਬੋਲ। ਆਰਾਮ ਨਾਲ ਬੋਲ ਡਿਆ। ਆਰਾਮ ਨਾਲ ਬੋਲੋ। ਤਾਂ ਉਹ ਤੁਹਾਡਾ ਐਂਕਰ ਆ, ਤੇਰੀ ਮਾਂ ਨਹੀਂ। ਮੈਨੂੰ ਪਤਾ ਕਿ ਮੇਰੀ ਮਾਂ ਨਹੀਂ। ਇਹਦੀ ਮਾਂ ਹੈ ਹੀ ਨਹੀਂ, ਮਾਂ ਨਹੀਂ ਹੈ ਇਹਦੀ? ਮਰ ਗਈ ਆ। ਕਿਸ ਤਰ੍ਹਾਂ ਮਰ ਹੁੰਦੀ ਤਾਂ ਗਈ? ਇਹਨੂੰ ਸਮਝਾਉਂਦੀ, ਉਹਦੀ ਸ਼ਾਇਦ ਮੰਨ ਜਾਂਦਾ। ਨਹੀਂ, ਤੁਹਾਡਾ ਬੇਟਾ ਇੰਨਾ ਗੁੱਸੇ 'ਚ ਕਿਉਂ ਆ? ਹਲੇ ਬੈਠਿਆ ਵੀ ਨਹੀਂ ਸੀ ਤੇ ਉੱਥੋਂ ਆਂਦਾ ਹੀ ਗੁੱਸਾ ਕਰ ਰਿਹਾ ਸੀ। ਇਹ ਤਾਂ ਮੈਂ ਬਸ ਤੁਹਾਨੂੰ ਕੀ ਦੱਸਾਂ ਕਿ ਇਹਨੇ ਮਹੱਲੇ ਦੇ ਵਿੱਚ ਮੇਰਾ ਨਾ ਨਕਸ਼ ਦਮ ਕੀਤਾ ਹੋਇਆ ਹੈ। ਕਿਉਂ ਜੀ ਬੇਟਾ ਜੀ, ਤੁਸੀਂ ਕਿਉਂ ਨੱਕ 'ਚ ਦਮ ਕੀਤਾ ਹੋਇਆ ਇਹਨਾਂ ਦਾ? ਕਿਹੜੇ ਟਾਈਮ ਮੈਂ ਨੱਕ 'ਚ ਦਮ ਕੀਤਾ? ਤੁਸੀਂ ਕੱਲ ਮੇਰੇ ਨੱਕ 'ਚ ਦਮ ਕੀਤਾ, ਤੁਸੀਂ ਕਹੀ ਬਾਈ ਤੁਹਾਡੇ ਇਹ ਨੱਕ ਤੁਸੀਂ ਗੱਲ ਕਿਸ ਤਰ੍ਹਾਂ ਕਰ ਰਹੇ ਹੋ? ਇੱਕ ਮਿੰਟ ਮੇਰੀ ਗੱਲ ਸੁਣੋ। ਹਲੇ ਇੱਕਦਮ ਤੁਸੀਂ ਲੜੋ ਨਾ ਆਪਣੇ ਬਾਪ ਦੇ ਨਾਲ, ਮੈਨੂੰ ਪੁੱਛਣ ਤੇ ਦਿਓ, ਮੈਂ ਤੁਹਾਡਾ ਮਸਲਾ ਦਾ ਹੱਲ ਕਰਾਂਗੀ। ਤੁਹਾਨੂੰ ਕਿੰਨੇ ਕਿਉਂ ਲੜਨ ਡਿਆ? ਇਹ ਗੁੱਸੇ 'ਚ ਬਹੁਤ ਹੁੰਦਾ ਵਾ। ਇਹ ਤਾਂ ਜਦੋਂ ਪੈਦਾ ਹੋਇਆ ਨਾ, ਹਾਂਜੀ, ਇਹ ਦਾਈ ਨੂੰ ਘੂਰੀਆਂ ਪਾ ਰਿਹਾ ਸੀ। ਕਹਿੰਦੀ ਭਾਈ ਆਪਣੇ ਮੁੰਡੇ ਨੂੰ ਸਮਝਾ ਲਾ। ਇਹ ਕੁੜੀਆਂ ਪਾ ਪਹਿਲੇ ਰਹੇ ਸੀ। ਦਿਨ ਕੋਈ ਮੈਨੂੰ ਨਵਾਉਣ ਲੱਗੀ ਤੇ ਉਹਨੂੰ ਕਹਿੰਦਾ ਤੂੰ ਕੌਣ ਹੋਣੀ ਮੈਨੂੰ ਨਵਾਉਣ ਵਾਲੀ। ਛੋਟਾ ਹੁੰਦਾ ਹੀ ਅਥਰਾ, ਇਹਦਾ ਨਾਮ ਹੈ ਅਥਰਾ ਰੱਖਿਆ। ਵੈਸੇ ਤਾਂ ਨਾਮ ਕੀ ਹੈ? ਅਥਰਾ ਨਹੀਂ, ਉਹ ਮੈਂ ਪਿਆਰ ਨਾਲ ਕਹਿਣਾ, ਵੈਸੇ ਇਹਦਾ ਨਾਮ ਜਮੀਲ ਆ। ਇਹਦਾ ਨਾਮ ਜਮੀਲ ਹੈ ਤੇ ਤੁਹਾਡਾ ਕੀ ਨਾਮ ਹੈ? ਮੇਰਾ ਨਾ ਹਾਂਜੀ। ਮੇਰਾ ਨਾਮ ਅਖਤਰ ਹੁਸੈਨ ਜੀ। ਅਖਤਰ ਹੁਸੈਨ। ਤੁਹਾਡੀ ਇੱਕ ਹੀ ਔਲਾਦ ਹੈ? ਇੱਕੋ ਹੀ ਹੋਈ ਆ ਜੀ, ਮੁੜ ਕੇ ਹੌਸਲਾ ਹੀ ਨਹੀਂ ਪਿਆ। ਇਹੀ ਗੱਲ ਪੈ ਗਿਆ ਪਿਓ ਦੇ। ਬੱਚਾ ਤੁਹਾਡਾ ਬਹੁਤ ਗੁੱਸੇ ਇਹਨੇ 'ਚ ਮੈਨੂੰ ਆ। ਵੀਰੋਂ ਨੂੰ ਫੜ ਲਿਆ, ਕਹਿੰਦਾ ਦੂਜਾ ਮੁੰਡਾ ਹੋਇਆ ਨਾ ਤੇ ਮੇਰੇ ਤੋਂ ਬੜਾ ਕੋਈ ਨਹੀਂ। ਇਹ ਵੀ ਇਹਨੇ ਤੁਹਾਨੂੰ ਕਿਹਾ ਤੇ ਤੁਸੀਂ ਬੱਚਾ ਮੈਨੂੰ ਨਹੀਂ ਕਰ ਕਿਹਾ, ਰਹੇ? ਉਹਨੇ ਕਿਹਾ ਮੈਂ ਤੇਰੀ ਔਲਾਦ ਆ, ਅੱਗੋਂ ਔਲਾਦ ਹੋਈ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ। ਬਾਕੀ ਇਹ ਤੋਂ ਬੁਰਾ ਕੋਈ ਨਹੀਂ। ਇਹ ਸਾਰੀਆਂ ਗੱਲਾਂ ਕਰਦੀਆਂ ਤੁਸੀਂ ਇਹਨਾਂ ਅੱਗੇ ਕਿਉਂ ਕਰਨ ਡੇ? ਮੈਂ ਫੋਲਾਂ ਨਾ ਉਹਦੇ ਨਾਲ ਦੁੱਖ। ਕਿਉਂ ਬੋਲਣ ਡੇ? ਇਸੇ ਦੁੱਖ 'ਚ ਇਹਦੀ ਮਾਂ ਮਰ ਗਈ, ਯਕੀਨ ਕਰੋ। ਮੈਂ ਚਾਹੁੰਦਾ ਵੀ ਮੇਰਾ ਕੋਈ ਸਹਾਰਾ ਹੋਵੇ। ਨਹੀਂ ਬਿਲਕੁਲ ਮੈਂ ਤੁਹਾਡਾ। ਬੁਢਾਪਾ ਕਿਹਦੇ ਨਾਲ ਕੱਟਣਾ? ਇਹ ਤਾਂ ਮੇਰੀ ਗੱਲ ਨਹੀਂ ਮੰਨਦਾ। ਤੇ ਇਹ ਥੋੜਾ ਸਹਾਰਾ ਕਿਉਂ ਮੈਂ ਨਹੀਂ ਬਣ ਸਹਾਰਾ ਰਿਹਾ? ਫਾਊਂਡੇਸ਼ਨ ਨਾਲ ਗੱਲ ਕਰਾਂ ਤੁਹਾਡੀ? ਸਹਾਰਾ ਫਾਊਂਡੇਸ਼ਨ ਦਾ ਅੱਖਾਂ ਕਿਹਨੂੰ ਕੱਢ ਰਿਹਾ? ਓਹੋ, ਕਿਹਨੂੰ ਕੱਢ ਰਿਹਾ? ਅੱਖਾਂ ਤੁਹਾਨੂੰ ਕੱਢਣ ਡਿਆ? ਮੈਨੂੰ ਕੱਢ ਰਿਹਾ। ਤੁਸੀਂ ਮੇਰੇ ਸ਼ੋਅ 'ਚ ਬੈਠੇ ਹੋ ਇਸ ਟਾਈਮ ਕੈਂਡੀ ਬਾਕਸ 'ਚ, ਇੱਕ ਮਹਿਮਾਨ ਦੇ ਤੌਰ ਤੇ ਬੈਠੇ ਹੋ। ਮੈਂ ਤੁਹਾਡੀ ਹੋਸਟ ਆ, ਮੇਰੇ ਸਾਹਮਣੇ ਤੇ ਆਰਾਮ ਨਾਲ ਗੱਲ ਕਰ ਲਓ। ਕੀ ਹੋ ਗਿਆ ਤੁਹਾਨੂੰ? ਇਹਨਾਂ ਦਾ ਸ਼ੋ ਉਹ ਸਾਡਾ ਸ਼ੋਅ ਆ। ਠੀਕ ਆ। ਅੱਛਾ, ਮੈਨੂੰ ਤੁਸੀਂ ਮਸਲਾ ਦੱਸੋ। ਮੈਂਟਲ ਹਸਪੀਟਲ ਵੀ ਮਹਾਇਆ, ਮੈਂ ਕਿਹਾ ਸ਼ਾਇਦ ਕੋਈ ਜ਼ਿਹਨੀ ਮਸਲਾ ਹੋਵੇ। ਹਾਂਜੀ ਉੱਥੇ ਵੀ ਰਿਪੋਰਟਾਂ ਠੀਕ ਆਈਆਂ, ਮਹੱਲੇ 'ਚ ਰਿਪੋਰਟਾਂ ਨਹੀਂ ਇਹਦੀਆਂ ਠੀਕ ਆ ਰਹੀਆਂ। ਤੇ ਮੁਹੱਲੇ ਦੀ ਰਿਪੋਰਟ ਕਿਉਂ ਨਹੀਂ ਇਹਦੀ ਠੀਕ ਆ ਰਹੀ? ਕਿਹੜੀ ਮਹੱਲੇ ਦੀ ਰਿਪੋਰਟ ਖਰਾਬ ਆਈ? ਸਾਡੇ ਬੂਹੇ ਅੱਗੇ ਡੇਲੀ ਇੱਕ ਕੁੱਤਾ ਆ ਕੇ ਬਹਿੰਦਾ ਹੁੰਦਾ ਸੀਗਾ। ਕਿਹੜਾ? ਇਹਨੇ ਪਰਸੋਂ ਇਹੋ ਜਿਹਾ ਠੁੱਡ ਮਾਰਿਆ ਨਾ, ਉਹ ਮੈਨੂੰ ਵੀ ਗਾਲਾਂ ਕੱਢ ਕੇ ਗਿਆ ਤੇ ਭੌਂਕਦਾ ਪਰੇ ਨੂੰ ਨਿਕਲ ਗਿਆ। ਪੂਰਾ ਮਹੱਲਾ ਖਾਲੀ ਪਿਆ, ਜਿੱਥੇ ਮਰਜ਼ੀ ਜਾ ਕੇ ਬਵੇ, ਉਹਨੂੰ ਸਾਡਾ ਬੂਹਾ ਲੱਭਾ ਬਹਿਣ ਵਾਸਤੇ। ਤੇ ਕੁੱਤੇ ਨਾਲ ਕੁੱਤਾ ਹੋ ਜੀਦਾ, ਮੈਂ ਕੁੱਤੇ ਨਾਲ ਕੁੱਤਾ ਹੋਇਆ? ਹੋਰ ਕੀ ਆ? ਮੈਂ ਪਹਿਲੇ ਉਹਨੂੰ ਪਿਆਰ ਨਾਲ ਕਿਹਾ, ਤਮੀਜ਼ ਨਾਲ ਕਿਹਾ, ਉੱਠ ਕੇ ਗਾਂ ਹੋ ਜਾ। ਨਹੀਂ ਹੋਇਆ। ਅਖਤਰ ਸਾਹਿਬ, ਇਹ ਘਰ ਵਾਲਿਆਂ ਨਾਲ ਵੀ ਲੜਦਾ ਹੈ ਤੇ ਕੁੱਤਿਆਂ ਨਾਲ ਵੀ ਲੜਦਾ ਹੈ। ਅੱਗੋਂ ਕੁੱਤੇ ਇਹਦੇ ਖਿਲਾਫ ਕਾਰਵਾਈ ਨਹੀਂ ਕਰਦੇ? ਉਹ ਗਿਆ ਵਾ ਕੁੱਤਾ, ਗਾਇਬ ਆ 3 ਦਿਨ ਤੋਂ। ਮੈਨੂੰ ਲੱਗਦਾ ਕੋਈ 100 ਕੁੱਤਾ ਉਹ ਇਕੱਠਾ ਕਰਕੇ ਲਿਆਉ ਮੇਰੇ ਬੂਹੇ ਅੱਗੇ। ਵੇਖ ਨਹੀਂ ਤੂੰ, ਤੇ ਤੁਸੀਂ ਡਰਦੇ ਹੋ? ਉੱਥੇ ਉਹ ਕੁੱਤਖਾਨਾ ਪੈਣਾ, ਇਹਨੂੰ ਕਿਸੇ ਨੇ ਨਹੀਂ ਪੁੱਛਣਾ। ਨਹੀਂ, ਤੁਸੀਂ ਇਹਦੀ ਜੜ ਤੱਕ ਪਹੁੰਚੋ ਕਿ ਤੁਹਾਡਾ ਬੇਟਾ ਐਡਾ। ਇਹਦੀ ਜੜ ਤਾਂ ਮੈਂ ਕੱਢੀ ਆ ਤੇ ਮੈਂ ਦੀ ਜੜ ਤੱਕ ਕਿੱਦਾਂ ਪਹੁੰਚਾ? ਮੈਂ ਇਹਦੀ ਜੜ ਤੋਂ ਵਾਕਫ। ਜੜ ਮੈਂ ਦਰਖਤ ਹਾਂ, ਮੈਂ ਬੰਦਾ ਹਾਂ। ਨਹੀਂ, ਮੇਰਾ ਮਤਲਬ ਹੈ ਕਿ ਤੁਸੀਂ ਹਰ ਵੇਲੇ ਇੰਨਾ ਗੁੱਸੇ 'ਚ ਕਿਉਂ ਰਹਿੰਦੇ ਹੋ? ਮੈਂ ਇੰਜ ਦਾ ਹੀ ਹਾਂ। ਇੰਜ ਦਾ ਹੀ ਕਿਉਂ ਹੈ? ਤੁਸੀਂ ਆਪਣੇ ਆਪ ਨੂੰ ਬਦਲੋ ਨਾ ਥੋੜਾ ਜਿਹਾ। ਤੁਹਾਡੇ ਅੱਬਾ ਜੀ ਨੇ। ਦੱਸੋ ਮੈਂ ਇੰਜ ਦਾ ਕਿਉਂ? ਬਸ ਮੈਂ ਤੁਹਾਨੂੰ ਕੀ ਨਾਂ ਜੀ ਤੁਹਾਡਾ?
ਮਲਾਇਕਾ ਜੀ। ਮਲਾਇਕਾ ਬਹੁਤ ਅੱਛਾ ਇੱਕ ਦਫਾ ਸੁਣਿਆ ਨਹੀਂ ਤੁਸੀਂ? ਮਲਾਇਕਾ ਬਹੁਤ ਪਿਆਰਾ ਨਾਮ ਹੈ ਜੀ। ਤੁਹਾਡੇ ਫੇਸ ਨਾਲ ਵੀ ਜਾ ਰਿਹਾ ਮਲਾਇਕਾ। ਬਹੁਤ ਸ਼ੁਕਰੀਆ, ਬਹੁਤ ਹਾਏ ਹਾਏ ਕਦੀ ਇੰਜ ਪੁੱਤ ਨਾਲ ਗੱਲ ਕੀਤੀ ਹੈ? ਤੇ ਕਦੀ ਪਿਓ ਨਾਲ ਇੰਜ ਕੀਤੀ ਆ ਹੈ? ਤੁਹਾਡੇ ਪੈਰਾਂ ਥੱਲੇ ਹੱਥ ਦੇਣਾ ਮੈਂ, ਹਲੇ ਮੈਂ ਤੁਹਾਡੇ ਸੇ ਕੀ ਕਰ ਲਵਾਂ? ਕੱਲ ਮੈਨੂੰ ਕਹਿੰਦਾ ਅੱਬਾ ਜੀ ਮੈਂ ਤੇਰੇ ਪੈਰਾਂ ਥੱਲੇ ਹੱਥ ਦੇਣਾ। ਮੈਂ ਹੱਥ ਅੱਗੇ ਪੈਰ ਅੱਗੇ ਕੀਤੇ, ਇਹਨੇ ਥੱਲੇ ਹੱਥ ਰੱਖਿਆ ਤੇ ਪਿਓ ਨੂੰ ਉਲਟਬਾਜੀ ਲਵਾਤੀ। ਉਹਨੂੰ ਪੁੱਠਿਆ ਭਾਰ ਸੁੱਟ ਦਿੱਤਾ। ਮੇਰੇ ਪਿਓ ਦਾ ਭਾਰ ਹੀ ਕੋਈ ਨਹੀਂ ਸੀਗਾ, ਥੋੜਾ ਜਿਹਾ ਇੰਜ ਕੀਤਾ ਮੇਰਾ ਪਿਓ ਪਿੱਛੇ ਜਾ ਪਿਆ। ਪਿਓ ਮਲਾਇਕਾ ਡਿੱਗਦਾ ਫਿਰਦਾ ਥਾਂ ਥਾਂ। ਮੈਨੂੰ ਬਸ ਸਹਾਰਾ ਚਾਹੀਦਾ, ਸਹਾਰਾ। ਤੁਸੀਂ ਸਹਾਰਾ ਕਿਉਂ ਨਹੀਂ ਬਣਦੇ ਇਹ ਨਹੀਂ ਆਪਣੇ ਬਾਪ ਬਣਨਾ, ਦਾ? ਮੈਨੂੰ ਪਤਾ। ਪਹਿਲਾਂ ਇਹ ਦੱਸੋ ਨਾ ਮੈਨੂੰ। ਇਹਦਾ ਰਿਸ਼ਤਾ ਮੈਂ ਕਿਹਾ ਚੱਲ ਇਹਦਾ ਵਿਆਹ ਹੀ ਕਰਦੇ ਆ। ਹਾਂ, ਨਹੀਂ, ਇੱਥੇ ਇਹ ਆਏ ਤੁਸੀਂ ਇਹਦੇ ਮਹਿਮਾਨ, ਇਹ ਘਰ ਇਹਨੂੰ ਵੇਖਣ ਮੈਂ ਉਹਨਾਂ ਨੂੰ ਚਾਹ ਛਾਪ ਲਾਈ ਆ, ਕਹਿੰਦੇ ਮੁੰਡਾ ਬੁਲਾਓ। ਆ ਤੁਹਾਡੀਆਂ ਵਿਆਹ ਕਰਨ ਵਾਲੀਆਂ ਹਰਕਤਾਂ ਨੇ। ਨਹੀਂ ਨਹੀਂ ਮੈਂ ਤੇਰੀ ਗੱਲ ਕਰ ਰਿਹਾ। ਤੁਸੀਂ ਤੇ ਆਪਣੇ ਤੇ ਦਿਨ ਪਾਉਣ ਨੂੰ ਫਿਰਨ ਦੇ। ਨਹੀਂ 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 ਮੇਰਾ ਉਹਨਾਂ ਦਾ ਤਾਂ ਕੋਈ ਤਲਕ ਹੀ ਨਹੀਂ। ਨਹੀਂ ਨਹੀਂ ਮੈਂ ਤੇ ਉਹ ਤਾਂ ਇੱਕ ਐਂਕਰ ਆ, ਇੱਕ ਹੋਸਟ ਆ। ਮੈਂ ਐਸ ਉਹ ਬੜੀ ਲਿਖੀ ਮੇਰੀ ਔਰਤ ਮਾਂ ਆ। ਮਰ ਗਈ ਆ, ਮੇਰੀ ਮਾਂ ਦੀ ਰੂਹ ਨਹੀਂ ਮਰੀ ਹਲੇ। ਦੇਖੋ ਤੁਹਾਡੇ ਵਾਲਿਦ ਸਾਹਿਬ ਕਿੰਨੇ ਪਰੇਸ਼ਾਨ ਨੇ। ਮੈਂ ਦੱਸਿਆ ਤੁਹਾਨੂੰ ਮਹੱਲੇ 'ਚ ਸਾਰੇ ਕੀ ਕਹਿੰਦੇ। ਤੇਰੀ ਵਜ੍ਹਾ ਤੋਂ ਹੀ ਕਹਿੰਦੇ। ਮੇਰੀ ਵਜ੍ਹਾ ਤੋਂ ਕਹਿੰਦੇ ਹਾਂ। ਕਿ ਤੁਹਾਡੀ ਵਜ੍ਹਾ ਤੋਂ ਕਹਿੰਦੇ? ਤੇਰੀ ਵਜ੍ਹਾ ਤੋਂ। ਅਖਤਰ ਸਾਹਿਬ ਮੇਰਾ ਮਸ਼ਵਰਾ ਪਤਾ ਕੀ ਹੈ? ਕੀ ਹੈ? ਤੁਸੀਂ ਨਾ ਇਹਦਾ ਵਿਆਹ ਕਰ ਦਿਓ, ਇਹ ਵਿਆਹ ਤੋਂ ਬਾਅਦ ਠੀਕ ਹੋ ਜਾਏਗਾ। ਇਹਨੇ ਠੀਕ ਨਹੀਂ ਹੋਣਾ। ਮੈਂ ਕਹਿੰਦਾ ਮੈਂ ਕਰਕੇ ਤਾਂ ਮੈਂ ਤਾਂ ਠੀਕ ਹੋਵਾਂ, ਇਹਨੇ ਤਾਂ ਨਹੀਂ ਹੋਣਾ। ਇਹਨੇ ਰਿਸ਼ਤੇ ਆਏ ਘਰ ਦੇ ਵਿੱਚ, ਹੋ ਜਾਣਾ ਠੀਕ ਮੈਂ। ਘਰ ਮਹਿਮਾਨ ਬੈਠੇ ਆ ਤੇ ਚਾਹ ਸ਼ਾਹ ਮੈਂ ਪਲਾਈ ਜੋ ਵੀ ਹੁੰਦਾ ਮੈਂ ਆਂਦਾ ਦਾ ਸ਼ੁਕਰ ਆ। ਕਾਰੋਬਾਰ ਆ ਆਪਣਾ, 6 ਦੁਕਾਨਾਂ ਮੇਰੀਆਂ ਗੋਆਲ ਮੰਡੀ 'ਚ। ਅੱਛਾ ਹਾਂਜੀ। ਤੁਸੀਂ ਪਹਿਲੇ ਦੱਸਿਆ ਹੀ ਮੈਂ ਨਹੀਂ। ਤੁਹਾਨੂੰ ਦੱਸਣ ਲੱਗਾ ਸੀ, ਤੁਸੀਂ ਗੌਰ ਹੀ ਨਹੀਂ ਕੀਤਾ। ਦੱਸੋ। ਹਾਂ ਆਪਣਾ ਕਾਰੋਬਾਰ ਹੈਗਾ। ਅੱਛਾ। ਕੰਡੇ ਵੀ 3 ਲਾਏ ਆ ਇਧਰ ਮਿਸ਼ਰੀ ਸ਼ਾਹ ਵਾਲੀ ਸਾਈਡ ਤੇ, ਕਬਾੜ ਦਾ ਕੰਮ ਵੀ ਕਰੀਦਾ। ਯਾਨੀ ਕਿ ਤੁਹਾਡੀਆਂ ਦੁਕਾਨਾਂ ਵੀ ਨੇ, ਦੁਕਾਨਾਂ ਗੱਡੀ ਕਾਰੋਬਾਰ ਆਪਣੀ ਅੱਛਾ ਆ, ਕਰ ਰਹੇ ਹੋ। ਘਰ ਆਪਣਾ ਆਪਣਾ ਹੀ ਹੈ? ਵਾ। ਘਰ ਆਪਣਾ ਹੀ ਹੈ ਜ਼ਾਤੀ ਘਰ ਆ, 2 ਆ, ਇੱਕ ਕਿਰਾਏ ਤੇ ਚੜਾਇਆ, ਇੱਕ ਤੇ ਆਪ ਰਹੀਦਾ। ਤੁਸੀਂ ਗੱਡੀ ਵੀ ਰੱਖੀ ਹੋਣੀ ਹੈ। ਗੱਡੀ ਵੀ ਆ ਮੇਰੀ। ਮੈਂ ਬਾਹਰ ਚੱਲ ਜਾਵਾਂ? ਅਸੀਂ ਗੱਲ ਸ਼ੁਰੂ ਹੋ ਗਈ। ਨਹੀਂ ਮੈਂ ਉਹ ਦੱਸਣਾ ਹੁੰਦਾ ਨਾ, ਇੰਟਰਵਿਊ 'ਚ ਦੱਸੀਦਾ। ਨਹੀਂ ਵੈਸੇ ਮੈਂ ਦੱਸਣ ਦਿਆ ਵੀ ਇਹਦੇ ਰਿਸ਼ਤੇ ਆਏ ਆ। ਅੱਛਾ ਘਰ ਬੈਠੇ ਮੈਂ ਚਾਹ ਸ਼ਾ ਬੁਲਾਈ ਉਹਨਾਂ ਨੂੰ, ਕਹਿੰਦੇ ਮੁੰਡਾ ਵਿਖਾ ਦਿਓ। ਅੱਛਾ ਮੈਂ ਇਹਨੂੰ ਬਿਆ, ਮੈਂ ਕਿਹਾ ਜਮੀਲ ਉਹ ਜੀ ਲਿਆ ਅੰਦਰ ਆ। ਉਹੀ ਗੋਗੇ ਦਾ ਨਾਮ ਚੱਕ ਕੇ ਇਹਦੇ ਚ ਰੱਖਤਾ ਨਾ, ਜੀਲਾ। ਮੈਂ ਕਿਹਾ ਆ ਤੈਨੂੰ ਵੇਖਣ ਆਏ ਆ। ਕਹਿੰਦਾ ਇਹ ਕੌਣ ਹੁੰਦੇ ਮੈਨੂੰ ਵੇਖਣ ਵਾਲੇ? ਇਹਨੇ ਮਾਰਿਆ ਠੁੱਡ ਚਾਹ ਨੂੰ। ਚਾਹ ਇੰਜ ਗਈ ਉੱਤੇ ਨੂੰ, 6 ਕੱਪ ਐ ਨੂੰ ਗਏ, 6 ਐ ਨੂੰ ਗਏ, ਬਿਸਕੁਟ ਐ ਨੂੰ ਗਏ। ਪ੍ਰਾਹੁਣੇ ਹੁਣ ਇੰਜ ਕਰਕੇ ਉੱਠੇ ਆ। ਉਹ ਅੱਧੇ ਕਿਤੇ ਬਿਸਕੁਟ ਵਾਲੇ ਚਲੇ ਗਏ, ਅੱਧੇ ਚਾਹ ਵਾਲੇ ਚਲੇ ਗਏ। ਉਹ ਕਹਿੰਦੇ ਜੀ ਐਡਾ ਬਦਤਮੀਜ਼ ਬੱਚਾ, ਸਾਨੂੰ ਅਸੀਂ ਆਪਣੀ ਕੁੜੀ ਨੂੰ ਇਹ ਲੈ ਕੇ ਦਈਏ, ਇਹ ਸੇੜ ਕੇ ਦਈਏ। ਨਹੀਂ ਐਡਾ ਉਤੋਂ ਉਹਨਾਂ ਨੂੰ ਕਹਿੰਦਾ ਉਹ ਚਲੋ ਨਿਕਲੋ ਇੱਥੋਂ, ਚਲੋ ਤੇ ਮੈਂ ਸਹੀ ਆਪਣੀ ਕਿਹਾ ਕੁੜੀ ਉਹਨਾਂ ਕਿਤੇ ਨੂੰ। ਹੋਰ ਵਿਆਹ ਲਓ। Reject ਹੋ ਗਿਆ ਫਿਰ Reject। ਰਿਸ਼ਤਾ। ਬਹੁਤ ਰਿਸ਼ਤੇ ਆਏ ਆ। ਨਹੀਂ ਤੇ ਫਿਰ ਤੁਸੀਂ ਕੀ ਚਾਹੁੰਦੇ ਹੋ? ਤੁਹਾਡਾ ਰਿਸ਼ਤਾ ਨਾ ਕਿਤੇ ਹੋਵੇ, ਵਿਆਹ ਨਾ ਹੋਵੇ? ਮੈਂ ਕਿਉਂ ਨਹੀਂ ਚਾਹੁੰਦਾ ਮੇਰਾ ਰਿਸ਼ਤਾ ਹੋਏ ਮੇਰਾ ਰਿਸ਼ਤਾ। ਤਮੀਜ਼ ਨਾ ਹੋਣ ਨਾ। ਨਹੀਂ ਤੇ ਫਿਰ ਐਦਾਂ ਅੱਖਾਂ ਕੱਢ ਕੇ ਇੰਜ ਮੂੰਹ ਵਿਗਾੜ ਕੇ ਤੇ ਕੌਣ ਰਿਸ਼ਤਾ ਕਰੇਗਾ ਤੁਹਾਡੇ ਨਾਲ? ਤੁਸੀਂ ਮੁੰਡਾ ਵੇਖਣ ਆਏ ਹੋ, ਹਾਂ ਇੰਜ ਮੁੰਡਾ ਕੌਣ ਵੇਖਦਾ? ਤੇ ਇੰਜ ਕੌਣ ਘੂਰੀਆਂ ਵੱਟਦਾ? ਹੋਰ ਮੁੰਡਾ ਕਿਦਾਂ ਕੀ ਕਿਆ ਹੁੰਦਾ? ਮੁੰਡੇ ਨੂੰ ਚੋਰੀ ਚੋਰੀ ਵੇਖਣਾ ਉਹਨਾਂ ਨੇ, ਐ ਕਰਕੇ ਦੇਖਣਾ ਮੁੰਡੇ ਨੂੰ। ਦੇਖੋ ਰਿਸ਼ਤੇਦਾਰੀ ਲੋਕ ਮੇਰਾ ਰਿਸ਼ਤਾ ਵੇਖਣ ਆਉਂਦੇ ਆ। ਤੇਰਾ ਕੰਮ ਆ, ਮਹਿਮਾਨ ਬੈਠੇ ਉਹਨਾਂ ਨੂੰ ਲੈ ਕੇ ਸਲਾਮ ਅਲੈਕਮ, ਅੰਕਲ ਸਲਾਮ ਅਲੈਕਮ, ਅੰਕਲ ਸਲਾਮ ਅਲੈਕਮ। ਫੇਰ ਇੱਕ ਆ ਗਿਆ ਰਿਸ਼ਤਾ। ਦੇਖੋ ਜੀ, ਮਾਂ-ਬਾਪ ਹਮੇਸ਼ਾ ਆਪਣੀ ਬੇਟੀ ਦਾ ਰਿਸ਼ਤਾ ਉੱਥੇ ਕਰਦੇ ਨੇ ਜਿੱਥੇ ਲੜਕਾ ਪੜ੍ਹਿਆ ਲਿਖਿਆ, ਸਮਝਦਾਰ, ਮੈਂ ਪੜਿਆ ਕੇਅਰ ਕਰਨੇ ਲਿਖਿਆ, ਵਾਲਾ। ਮੈਂ ਪੜਿਆ ਲਿਖਿਆ। ਇਹਨੇ ਵੀ ਆਪਣਾ ਰਿਸ਼ਤਾ। ਅੱਗੋਂ ਨਹੀਂ ਪੜਿਆ, ਕਿਉਂ? ਮਾਸਟਰ ਨਾਲ ਲੜ ਪਿਆ। ਮੇਰੀ ਮਰਜ਼ੀ। ਮੈਂ ਨਹੀਂ ਪੜਨਾ। ਮਾਸਟਰ ਨੂੰ ਕਹਿੰਦਾ ਮੈਂ ਨਹੀਂ ਪੜਨਾ। ਉਹ ਕਹਿੰਦਾ ਕਿਸ ਬਦਤਮੀਜ਼ ਦਾ ਬੱਚਾ ਹੈ, ਗਾਲਾਂ ਤਾਂ ਮੈਨੂੰ ਪੈਂਦੀਆਂ। ਸੁਣਿਆ, ਦੱਸੋ ਕਿ ਇਹਨੂੰ ਗੁਰਤੀ ਕਿਹਨੇ ਦਿੱਤੀ ਸੀ? ਇਹਦੇ ਮਾਮੇ ਨੇ ਦਿੱਤੀ ਸੀ, ਉਹ ਵੀ ਅਥਰਾ ਜਿਹਾ ਹੀ ਸੀਗਾ। ਉਹਨੇ ਸਹੀ ਗੁਰਤੀ ਨਹੀਂ ਦਿੱਤੀ। ਨਹੀਂ ਸਹੀ ਦਿੱਤੀ ਅੱਜ ਕਰਕੇ ਉਹਨੇ ਗੁੜਤੀ ਇਹਨੂੰ ਹੱਥ ਵਧਾਇਆ। ਇਹਨੇ ਮਾਮੇ ਦਾ ਹੱਥ ਫੜ ਲਿਆ, ਕਹਿੰਦਾ ਤੂੰ ਕੌਣ ਹੋਣਾ ਮੈਨੂੰ ਗੁੜਤੀ ਦੇਣ ਵਾਲਾ? ਉਹ ਅੱਗੋਂ ਮਾਮਾ ਕਹਿੰਦਾ ਤੂੰ ਕੌਣ ਹੋਣਾ ਮੇਰੇ ਕੋਲ ਗੁੜਤੀ ਨਾ ਲੈਣ ਵਾਲਾ? ਉਹਨੇ ਜੁੱਤੀ ਲਾ ਲਈ, ਉਹਨੇ ਮਾਰੀਆਂ ਇਹਦੇ 6-7। ਉਹ 2 ਦਿਨ ਦਾ ਸੀ, 2 ਦਿਨ ਦਾ। ਤੇ 2 ਦਿਨ ਦਾ ਬੱਚਾ ਐਨਾ ਉਦੋਂ ਮਾਮੇ ਦੀ ਤੇ ਇਹਦੀ ਲੜਾਈ ਹੋ ਪਈ। ਐਕਟਿਵ ਮਾਮੇ ਨਾਲ ਲੜ ਪਿਆ, ਉਹ ਯਾਦ ਹੈ? ਮਾਮੇ ਦਾ ਕੀ ਕੰਮ ਮੈਨੂੰ ਨਿੱਕੇ ਜਿਹੇ ਮਿੱਠਾ ਖਵਾਉਣ ਦਾ? ਉਹਨੂੰ ਨਹੀਂ ਪਤਾ ਮੈਂ ਮਿੱਠਾ ਨਹੀਂ ਖਾਂਦਾ। ਉਹ ਤੂੰ ਉਦੋਂ 2 ਦਿਨ ਦਾ ਸੀ, ਤੈਨੂੰ ਮਾਮਾ ਪੁੱਛਦਾ। ਪੁੱਛਣਾ ਚਾਹੀਦਾ ਸੀ ਮਾਮੇ ਨੂੰ, ਪਹਿਲੇ ਜ਼ਮਾਨ ਨਾਲ ਗੱਲ ਕਰਦਾ। ਅੱਖਾਂ ਕਿਹਨੂੰ ਕੱਢ ਰਿਹਾ? ਤੁਹਾਨੂੰ ਕੱਢਣ ਡਿਆ। ਮੈਨੂੰ ਕੱਢ ਰਿਹਾ। ਨਹੀਂ ਇਹ ਅੱਛੀ ਗੱਲ ਨਹੀਂ ਹੈ ਕਿ ਤੁਹਾਡਾ ਬੱਚਾ ਬਹੁਤ ਜ਼ਿਆਦਾ ਹੀ ਬਦਤਮੀਜ਼ ਹੈ। ਫੇਰ ਇੱਕ ਜਗ੍ਹਾ ਤੇ ਮੇਰੀ ਗੱਲ ਚਲਾਈ, ਮੈਂ ਕਿਹਾ ਚੱਲ ਇੱਥੇ ਮੈਂ ਕਰ ਦਿਆਂ ਦਾ ਰਿਸ਼ਤਾ, ਸ਼ਾਇਦ ਠੀਕ ਹੋ ਜਾਵੇ। ਵਿਆਹ ਤੋਂ ਔਰਤਾਂ ਕਰ ਹੀ ਲੈਂਦੀਆਂ ਬੰਦੇ ਨੂੰ ਠੀਕ। ਬਿਲਕੁਲ ਔਰਤ ਮੈਂ ਕਹਿੰਦਾ ਮੈਂ ਠੀਕ ਹੋ ਜਾਵਾਂ, ਬਸ ਮੈਨੂੰ ਤੇ ਇਹੀ ਆ। ਜੀ ਮੈਂ ਸਮਝ ਰਹੀ ਹਾਂ, ਔਰਤਾਂ ਬਦਲ ਦਿੰਦੀਆਂ ਨੇ ਸ਼ੋਹਰ ਨੂੰ। ਆ ਤੇ ਰਿਸ਼ਤਾ ਆਇਆ ਵਾ, ਬੂਹੇ 'ਚ ਖਲੋ ਗਿਆ, ਕਹਿੰਦਾ ਮੇਰੀ ਲਾਸ਼ ਤੋਂ ਲੰਘ ਕੇ ਹੀ ਅੰਦਰ ਜਾਓਗੇ। ਮੇਰਾ ਰਿਸ਼ਤਾ ਦੇਖਣ ਵਾਸਤੇ। ਆਹੋ ਕਹਿੰਦੀ ਇਹ ਕੌਣ ਮੁੰਡਾ? ਮੈਂ ਕਿਹਾ ਜੀ ਇਹ ਮੇਰਾ ਮੁੰਡਾ ਜਨਮ। ਉਹ ਉੱਥੋਂ ਬੂਹੇ ਤੋਂ ਹੀ ਵਾਪਸ ਹੋ ਗਏ। ਦੇਖੋ ਤੁਹਾਡੇ ਘਰ ਦੇ ਵਿੱਚ ਦਰਅਸਲ ਕੋਈ ਔਰਤ ਨਹੀਂ ਹੈ। ਇਹੀ ਮੈਂ ਚਾਹੁੰਦਾ ਕਿ ਔਰਤ ਮੇਰੇ ਘਰ ਆ ਜਾਵੇ, ਇਹਨੂੰ ਸਮਝਾ ਲਵੇ ਕੁਛ। ਹਾਂ ਦਰਅਸਲ ਮਾਂ ਦਾ ਪਿਆਰ ਵੀ ਨਹੀਂ ਮਿਲਿਆ, ਫਿਰ ਭੈਣ ਵੀ ਨਹੀਂ ਇਹਦੀ ਕੋਈ, ਨਹੀਂ। ਤੇ ਅੱਗੋਂ ਸ਼ਾਦੀ ਵੀ ਨਹੀਂ ਇਹਨੇ ਕੀਤੀ ਤੇ ਕੋਈ ਤੁਹਾਡਾ ਵਿਆਹ ਹੋਇਆ? ਨਹੀਂ। ਮੈਂ ਤੁਹਾਡਾ ਕੰਮ ਆਸਾਨ ਕਰ ਦਿੰਦਾ, ਜਿਹੜਾ ਇੰਨੀ ਦੇਰ ਤੋਂ ਕੋਸ਼ਿਸ਼ ਕਰਨ ਨੇ ਮੈਂ ਹੁਣੇ ਕਰ ਦਿੰਦਾ। ਇਹਨਾਂ ਨਾਲ ਵਿਆਹ ਕਰਾ ਲਓ।
ਓ ਨਹੀਂ ਮੈਂ ਆਪਣੇ ਮੂੰਹ ਨਹੀਂ ਕਹਿੰਦਾ। ਅਖਤਰ ਸਾਹਿਬ ਇਹੋ ਜਿਹਾ ਪੁੱਤਰ ਜਿਸ ਇੱਕ ਮਿੰਟ ਤੁਸੀਂ ਮੈਨੂੰ ਕੀ ਕਿਹਾ? ਅਖਤਰ ਕਿਹਾ ਮੈਂ ਤੁਹਾਨੂੰ। ਤੇ ਮੈਨੂੰ ਕੀ ਕਿਹਾ? ਅਖਤਰ ਸਾਹਿਬ ਪੁੱਤਰ ਕਿਹਾ। ਤੇ ਮੈਨੂੰ ਇਹੋ ਜਿਹਾ ਪੁੱਤਰ ਗਿਆ? ਹਾਂਜੀ। ਕਿਉਂ ਗਿਆ? ਨਹੀਂ ਮੇਰਾ ਮਤਲਬ ਹੈ ਕਿ ਜਿਸ ਘਰ 'ਚ ਇਹੋ ਜਿਹਾ ਪੁੱਤਰ ਹੋਏਗਾ ਉੱਥੇ ਕਿਹੜੀ ਔਰਤ ਰਹਿਣਾ ਚਾਹੇਗੀ ਸ਼ਾਦੀ ਕਰਕੇ? ਇਹੋ ਜਿਹੇ ਪੁੱਤਰ ਤੋਂ ਤੁਹਾਡਾ ਕੀ ਮੁਰਾਦ ਆ? ਨਹੀਂ ਮੈਂ ਇਹਨੂੰ ਕੱਢ ਦਿਆਂਗਾ ਮੈਂ ਇਹਨੂੰ ਕੱਢ ਦਿਆਂਗਾ ਘਰੋਂ। ਕਿੱਦਾਂ ਕਰ ਦਿਓਗੇ? ਮੈਂ ਬਸ ਤੈਨੂੰ ਦੇ ਦਿਆਂਗਾ ਦੇਸ ਨਿਕਾਲਾ। ਜਨਾਨੀ ਵੇਖੀ ਨਹੀਂ ਤਾਂ ਬਦਲ ਗਿਆ। ਜਾਇਦਾਦ ਤੋਂ ਆ ਕਰ ਦਿਆਂਗਾ। ਹਾਂ ਵੈਸੇ ਤੁਸੀਂ ਇਹਨੂੰ ਆਪ ਵੇਖ ਕਰਕੇ ਲਾਂਗਾ ਨਾ ਮੈਂ। ਤੂੰ ਮੇਰੇ ਘਰ ਨੂੰ ਦੋਜ਼ਖ ਬਣਾਇਆ ਵਾ, ਤੁਸੀਂ ਜੰਨਤ ਬਣਾ ਸਕਦੇ ਹੋ। ਜੰਨਤ ਬਣਾ ਸਕਦੇ ਹੋ। ਨਹੀਂ ਅਖਤਰ ਸਾਹਿਬ ਮੇਰਾ ਮਸ਼ਵਰਾ ਪਤਾ ਕੀ ਹੈ ਕਿ ਤੁਸੀਂ ਆਪਣਾ ਬੱਚਾ ਅਲੱਗਾ ਕਰ ਦਿਓ ਤੇ ਖੁਦ ਅਲੱਗਾ ਹੋ ਜਾਓ। ਸ਼ਾਦੀ ਤੁਸੀਂ ਕਰ ਲਓ। ਇਹ ਸ਼ਾਦੀ ਨਹੀਂ ਕਰਨਾ ਚਾਹੁੰਦਾ, ਨਾ ਇਹ ਕਿਸੇ ਨੂੰ ਵਸਦਾ ਇਹ ਹੋਇਆ ਦੇਖ ਸੁਧਰਨਾ ਸਕਦਾ ਚਾਹੁੰਦਾ ਹੀ ਨਹੀਂ। ਇਹ ਦਰ ਧੱਕੇ ਖਾਏਗਾ। ਨਹੀਂ ਚਾਹੁੰਦਾ। ਖਾ ਬਸ ਲਾਂਗਾ। ਤੁਸੀਂ ਇਹ ਦੱਸੋ ਕਿ ਮੈਂ ਕੱਲਾ ਕਿਸ ਦਿਨ ਆਵਾਂ? ਮੇਰਾ ਤੁਸੀਂ ਇੰਟਰਵਿਊ ਕਰੋ। ਇੰਟਰਵਿਊ ਦੀ ਗੱਲ ਕਰ ਰਿਹਾ ਪੁੱਤ ਮੈਂ, ਇੰਟਰਵਿਊ ਦੀ। ਨਹੀਂ ਜਾਂ ਤੇ ਤੂੰ ਗੱਲ ਸੁਧਰ ਬਹੁਤ ਜਾ। ਵੱਧ ਗਈ ਆ, ਬਹੁਤ ਅੱਗੇ ਜਾ ਰਹੀ ਹੈ ਗੱਲ। ਉਹ ਤੂੰ ਮਹੀਨੇ ਦੇ ਮੁੰਡੇ ਨਾਲੋਂ ਫਿਰਨੋਂ ਹਟਣਾ ਜਾਂ ਨਹੀਂ? ਨਹੀਂ ਨਹੀਂ ਹਟਣਾ ਨਹੀਂ ਹਟਣਾ। ਜਾਂ ਫਿਰ ਉਹਨਾਂ ਨਾਲ ਹੈ ਉਲਟ ਜਮਾਕ ਆ ਇਹਦਾ। ਉਲਟ ਜਿਹੜੀ ਗੱਲ ਕਰਦਾ ਉਲਟ ਕਹਿੰਦਾ। ਆ ਹੁਣੇ ਦੇਖੀ ਰੋਟੀ ਖਾਣੀ ਆ? ਨਹੀਂ ਨਹੀਂ ਖਾਣੀ? ਨਹੀਂ ਖਾਣੀ। ਨਾ ਖਾ ਲੈਣਾ। ਆ ਭਾਈ ਦੀ ਗੱਲ। ਅਖਤਰ ਸਾਹਿਬ ਅਗਰ ਇਹ ਪੁੱਠੀ ਗੱਲ ਹੀ ਮੰਨਦਾ ਹੈ ਨਾ ਤੇ ਤੁਸੀਂ ਪੁੱਠੀ ਗੱਲ ਇਹਦੇ ਤੇ ਅਪਲਾਈ ਕਰਕੇ ਦੇਖ ਲਓ। ਮੈਂ ਤਾਂ ਬਹੁਤ ਪੁੱਠੀਆਂ ਗੱਲਾਂ ਤੋਂ ਤੰਗ ਆ ਗਿਆ ਇਹਦੀਆਂ ਤੋਂ। ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਇਹਦੇ ਨਾਲ। ਆ ਹੁਣੇ ਹੀ ਦੇਖ ਲੈਣਾ। ਉਹ ਜਮੀਲ ਉਹ ਤੂੰ ਕੀ ਚਾਹੁੰਦਾ? ਕੀ ਚਾਹੁੰਨਾ? ਮੈਂ ਤੇਰਾ ਪਿਓ ਆ। ਪਿਓ ਆ। ਤੈਨੂੰ ਸੁਣਦਾ ਨਹੀਂ? ਸੁਣਦਾ ਨਹੀਂ। ਬੰਦਾ ਬਣਨਾ ਜਾਂ ਨਹੀਂ? ਬੰਦਾ ਬਣਨਾ ਜਾਂ ਨਹੀਂ ਤੂੰ ਮੇਰਾ ਹੈ ਹੀ ਨਹੀਂ। ਇਹੀ ਪਤਾ ਕਰਨਾ ਸੀ। ਤੂੰ ਨਹੀਂ ਜਾਣਾ ਮੇਰੇ ਨਾਲ ਘਰ? ਨਹੀਂ ਜਾਣਾ। ਨਾ ਜਾ ਫਿਰ। ਮੈਂ ਇਹਨੂੰ ਲੈ ਕੇ ਜਾਣਾ ਹੀ ਘਰ। ਜਾ ਕੇ ਦਿਖਾਓ। ਤੂੰ ਮੈਨੂੰ ਡੱਕਣਾ ਤੇ ਡੱਕ ਲਾ। ਡੱਕ ਲਾਂਗਾ। ਹਾਂ ਅੱਜ ਤੋਂ ਬਾਅਦ ਸਮਝੋ ਕਿ ਮੇਰੀ ਇਹ ਸ਼ਰੀਕੇ ਹਯਾਤ ਆ। ਦੇਖ ਲੈਣਾ ਮੈਂ। ਚਲੋ ਜੀ ਉਠੋ ਛੱਡੋ ਸ਼ੋ ਸ਼ਰੀਕੇ ਹਯਾਤ। ਚਲੋ ਘਰ ਮੇਰੇ। ਓਹੋ ਅਖਤਰ ਸਾਹਿਬ ਮੈਂ ਤੁਹਾਡੇ ਨਾਲ ਕਿਵੇਂ ਚਲੀ ਜਾਵਾਂ? ਮੇਰਾ ਆਪਣਾ ਵੀ ਇੱਕ ਮੁੰਡਾ, ਮੈਂ ਉਹਦੇ ਕੋਲ ਜਾਣਾ ਹੈ। ਤੁਹਾਡਾ ਵੀ ਇੱਕ ਮੁੰਡਾ? ਹਾਂਜੀ ਮੇਰਾ ਇੱਕ ਮੁੰਡਾ ਹੈ, ਬੇਟਾ ਮੇਰਾ। ਲੈ ਜਾ ਹੁਣ। ਨਹੀਂ ਮੈਂ ਅੱਗੇ ਇੱਕ ਕੋ ਤੰਗ ਆ ਤੇ ਮੈਂ ਇਹਨੂੰ ਲੈ ਕੇ ਕਿੱਧਰ ਜਾਣਾ? ਨਾਜ਼ਰੀਨ ਐਸੇ ਅੱਜ ਦਾ ਕੈਂਡੀ ਬਾਕਸ। ਮੇਰੇ ਕੋਲ ਤੇ ਇਹਨਾਂ ਦਾ ਹੱਲ ਨਹੀਂ ਨਿਕਲ ਸਕਿਆ। ਤੁਸੀਂ ਕਮੈਂਟਸ 'ਚ ਜ਼ਰੂਰ ਦੱਸਣਾ ਕਿ ਇਹ ਬਾਪ ਬੇਟੇ ਦਾ ਮਸਲਾ ਕਿਵੇਂ ਹੱਲ ਹੋ ਸਕਦਾ ਹੈ। ਅੱਲਾ ਹਾਫਿਜ਼। ਹਾਂਜੀ ਬਹੁਤ ਵਧੀਆ ਵੀਡੀਓ ਸੀ। ਜਿਹੜਾ ਇਹਨਾਂ ਦਾ ਮਸਲਾ ਹੈ ਵਾਕਈ ਹੱਲ ਨਹੀਂ ਹੋਇਆ ਤੇ ਉਲਟੀ ਗੱਲ ਮੰਨਦਾ ਕਹਿੰਦਾ ਮੇਰੀ। ਸਹੀ ਗੱਲ ਆ। ਤੇ ਬਾਕੀ ਜਿਹੜਾ ਉਹਦਾ ਪਿਓ ਸੀਗਾ ਉਹ ਆਪਣੇ ਚੱਕਰ ਚਲਾਉਣ ਨੂੰ ਫਿਰਨ ਦਿਆ ਕਿ ਮੇਰਾ ਵਿਆਹ ਹੋ ਜਾਏ ਕਿਸੇ ਤਰੀਕੇ। ਤੇ ਜਦੋਂ ਪਤਾ ਲੱਗਾ ਉਹਦਾ ਵੀ ਇੱਕ ਬੇਟਾ ਫਿਰ ਪਿੱਛੇ ਹਟ ਗਿਆ। ਤੇ ਚਲੋ ਬਹੁਤ ਵਧੀਆ ਵੀਡੀਓ ਸੀਗੀ। ਹਾਸੇ ਮਖੌਲ ਦੀ ਬਹੁਤ ਸੋਹਣਾ ਬਣਾਇਆ ਇਹਨਾਂ ਨੇ। ਤੇ ਇਹ ਆ ਵੀ ਐਂਕਰ ਚੇਂਜ ਕੀਤਾ 2-3 ਵਾਰੀ ਇਹਨਾਂ ਨੇ। ਮੈਨੂੰ ਲੱਗਦਾ ਐ ਲੱਗ ਰਿਹਾ ਜਿਵੇਂ ਟੈਸਟ ਕਰ ਰਹੇ ਨੇ ਕਿ ਤੁਸੀਂ ਕਿੱਦਾਂ ਕਰ ਰਹੇ ਹੋ ਐਂਕਰਿੰਗ, ਹਨਾ। ਤੇ ਬਾਕੀ ਵੀਡੀਓ ਇਹਨਾਂ ਦੀ ਹਰ ਜਿਹੜੀ ਵੀਡੀਓ ਹੁੰਦੀ ਬਹੁਤ ਵਧੀਆ ਹੁੰਦੀ ਆ। ਤੇ ਹਾਸੇ ਮਖੌਲ ਵਾਲੀ ਵੀਡੀਓ ਹੁੰਦੀਆਂ ਸਾਰੀਆਂ ਹੀ। ਆਪਣੇ ਕਮੈਂਟਾਂ ਦੇ ਵਿਚਾਰ ਜ਼ਰੂਰ ਦੇ ਕੇ ਜਾਇਆ ਕਰੋ। ਤੇ ਅੱਜ ਲਈ ਇੰਨੇ ਦੋਸਤੋ, ਫਿਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।